ਇਹ ਜਿਹੜੇ ਸੁੰਦਰ ਸਿੰਘ ਸਾਹਿਬ ਸਨ ਇਹ ਦੱਸਦੇ ਨੇ ਕਿ ਬੜੇ ਅੱਛੇ ਸਨ ਤੇ ਸ਼ਿਸ਼ਮਾਈ ਖਾਣਾ ਪਕਾਉਂਦੇ ਸਨ ਮੁਸਲਮਾਨਾਂ ਲਈ ਇਲਾਦਾ ਹਿੰਦੂਆਂ ਲਈ ਇਲਾਦਾ। क्या ही बात। ਕਦੀ ਨਹੀਂ ਕੋਈ ਇੱਥੇ ਆਇਆ, ਕਦੀ ਕਦੀ ਗੁਜ਼ਰਦੇ ਹੋਇਆ ਕੋਈ ਸਿਖਾ ਜਾਂਦਾ ਹੈ, बस देख दूँ के चला जाता है। अस्सलाम वालेकुम रहमतुल्लाह नाज़रीन, आज फिर नई कहानी, नई वीडियो, नई मंजिल, नया सफ़र। चलिए मेरे साथ। तो मैं जब गुजरात में लादियाँ गाँव से मेजर अजीज़ भट्टी शहीद रहमतुल्लाह के मज़ार मुबारक का सलाम देकर वापस आया तो मेरी नज़र अचानक एक खूबसूरत मंदिर पर पड़ी। तो मैंने सोचा क्यों ना आपको उसके हिस्ट्री के बारे में भी बता दें। ये मंदिर गुजरात मेजर अजीज़ भट्टी शहीद रहमतुल्लाह के मज़ार की तरफ जाएँ, लादियाँ के करीब, लादियाँ से कोई गालबन 4 किलोमीटर पहले आता है। इसका साथ ही स्कूल है, गवर्नमेंट वज़ीर खां गर्ल्स हाई स्कूल बुज़ुर्ग वाल, ये आबादी का बुज़ुर्ग वाल है। तो इधर एक साथी हैं इनसे कुछ मालूमात लेना चाहिए तो पूछते हैं इनसे इस गांव की हिस्ट्री के बारे में। ताड़ा इसमें ग्रामी सर खालिद परवेज़ नाम है मेरा जी जी। बुजुर्ग वाल का रैसी मड़ी मंदिर बनया हुआ है ਤੇ ਸੁੰਦਰ ਸਿੰਘ ਦੇ ਨਾਂ ਤੋਂ ਦਰਜਾ ਅਵਲ ਦਾ ਮੈਜਿਸਟ੍ਰੇਟ कहलाता ਸੀ ਇੱਥੇ जी जी। ਔਰ ਇਹ ਜਿੰਨਾ ਹਾਤਾ ਤੁਸੀਂ ਕਵਰ ਕੀਤਾ ਸ਼ਾਇਦ ਇਹ ਜਿਹੜੀ ਯੂਨੀਅਨ ਕੌਂਸਲ ਔਰ ਮਹਿਕਮਾ ਜ਼ਰਾਇਤ ਦਾ ਦਫ਼ਤਰ ਬਣਿਆ ਹੋਇਆ ਹੈ। ਇਹ ਪਹਿਲੇ ਐਜ਼ ਇੱਕ ਅਦਾਲਤ ਹੀ ਸੀ ਜੀ ਜਿਹਦੇ 'ਚ ਕੋਈ ਇਲਾਕਾਈ ਫੈਸਲੇ ਕੀਤੇ ਜਾਂਦੇ ਸਨ ਤੇ ਮੁਸਲਮਾਨਾਂ ਦੀ ਔਰ ਹਿੰਦੂਆਂ ਦੀ ਇਸ ਪਿੰਡ 'ਚ ਅਕਸਰੀਅਤ ਸੀ, ਯਾਨੀ ਬਰਾਬਰ ਰਹਿ ਰਹੇ ਸਨ। ਪਾਕਿਸਤਾਨ ਬਣਨ ਤੋਂ ਬਾਅਦ 47 ਜੋ ਚਲੇ ਗਏ, ਇਹ ਕੋਈ 5-7 ਸਾਲ ਪੁਰਾਣੀ ਮੜੀ ਬਣੀ ਹੋਈ ਉਹਨਾਂ ਦੀ। ਕਦੀ ਨਹੀਂ ਕੋਈ ਇੱਥੇ ਆਇਆ, ਕਦੀ ਕਦੀ ਗੁਜ਼ਰਦੇ ਹੋਇਆ ਕੋਈ ਸਿਖਾ ਜਾਂਦਾ ਹੈ, ਬਸ ਦੇਖ ਦੂਖ ਕੇ ਚਲਾ ਜਾਂਦਾ ਹੈ। ਤੇ 92 'ਚ ਜਦੋਂ ਬਰਬਰੀ ਬਸ ਸ਼ਹੀਦ ਹੋਈ ਹੈ ਉਹਦੇ ਇਖਤਲਾਫ ਰੱਖਦੇ ਹੋਇਆ ਲੜਕੀਆਂ ਨੇ ਉੱਪਰ ਚੜ੍ਹ ਕੇ ਤੇ ਇਹਦੇ ਉੱਤੇ ਕੋਈ ਲੱਗੀਆਂ ਸਨ कलश वगैरह ਕਾਪਰ ਦੇ ਲੱਗੇ ਸਨ, जी कलश है। ਉਹ ਉਤਾਰ ਦਿੱਤੇ ਤੇ ਕੁੱਟੀ ਦੇ ਉਹਨਾਂ ਕੋਲ ਕੋਈ ਨਹੀਂ। ਫਿਰ ਕਿਸੇ ਮਹਿਕਮੇ ਨੇ ਇਹਨੂੰ ਰਿਪੇਅਰ ਵੀ ਨਹੀਂ ਕਰਾਇਆ, ਇਹਦੀ ਦੇਖਭਾਲ ਵੀ ਕੋਈ ਨਹੀਂ ਹੈ। ਬਾਕੀ ਜਿਹੜੇ ਲੋਕ ਗੁਜ਼ਰਦੇ ਨੇ ਜਾਂ ਜਿਹੜੇ ਇੱਥੇ ਥੋੜ੍ਹਾ ਬਹੁਤ ਪਿਆਰ ਮੁਹੱਬਤ ਰੱਖਦੇ ਨੇ ਬਜ਼ੁਰਗਵਾਲ ਨੂੰ, ਉਹ ਦੇਖਦੇ ਨੇ, ਦੇਖ ਕੇ ਚਲੇ ਜਾਂਦੇ ਨੇ। ਇਤਨਾ ਹੀ ਤੁਹਾਡੇ ਵਾਲਿदैन ਨੇ ਕੋਈ ਐਸੇ ਦੋਸਤ ਸਿੱਖ ਜਾਂ ਹਿੰਦੂ ਜਿਹੜੇ ਇੱਥੋਂ ਚਲੇ ਗਏ ਨੇ ਤਾਂ ਉਹਨਾਂ ਦੀ ਮੁਹੱਬਤ ਦਾ ਤਜ਼ਕਰਾ ਉਹਨਾਂ ਨੇ ਆਪਣੇ ਦੋਸਤਾਂ ਨਾਲ ਮਾਹੌਲ 'ਚ ਕੀਤਾ ਹੋਵੇ? ਸਾਡੇ ਜੀ ਸਾਡੇ ਇੱਕ ਬਾਬਾ ਜੀ ਸਨ ਚੌਧਰੀ ਬਾਗ ਅਲੀ ਜੀ ਜੀ। ਤਕਰੀਬਨ 2 ਸਾਲ ਪਹਿਲੇ ਉਹ ਵੀ ਫੌਤ ਹੋ ਗਏ ਨੇ। ਕਿੰਨੀ ਉਮਰ ਦੇ ਵਿੱਚ? ਉਹ ਤਕਰੀਬਨ 100 ਸਾਲ ਤੋਂ ਜ਼ਿਆਦਾ ਉਮਰ ਸੀ ਤੇ ਬੜੇ ਤਗੜੇ ਸਨ, ਚੱਲਦੇ ਫਿਰਦੇ ਸਨ। ਅੱਛਾ। ਅੱਲਾਹ ਤਾਲਾ ਜੰਨਤ ਨਸੀਬ ਕਰੇ ਉਹਨਾਂ ਨੂੰ। ਕਿਹੜੀ ਕਾਸਟ? ਉਹ ਜੱਟ ਕਾਸਟ ਦੇ ਸਨ। ਅੱਛਾ। ਤੇ ਕਦੀ ਬੜੇ ਇਹਨਾਂ ਦਾ ਜ਼ਿਕਰ ਜੇ ਤੁਸੀਂ ਕਰਦੇ ਸਨ ਨਾ ਸੁੰਦਰ ਸਿੰਘ ਦਾ, ਜੀ ਜੀ। ਉਹ ਕਦੀ ਰੋ ਵੀ ਪੈਂਦੇ ਸਨ। ਅੱਛਾ। ਉਹ ਇਹਨਾਂ ਦੀ ਜਿਹੜੀ ਇੱਕ ਜਵਾਨ ਬੱਚੀ ਸੀ ਨਾ, ਜੀ ਜੀ। ਉਹ ਉਹਨਾਂ ਨਾਲ ਉਹਦੀ ਬੜੀ ਮੁਹੱਬਤ ਸੀ। ਜੀ ਜੀ। ਉਹਨੂੰ ਲੈ ਕੇ ਤੇ ਨੁਸ਼ਹਿਰੇ ਚਲੇ ਗਏ ਸਨ ਜੀ। ਜਿਹੜੀ ਇਹ ਮਕਬੂਜ਼ਾ ਕਸ਼ਮੀਰ ਮਕਬੂਜ਼ਾ। ਫਿਰ ਉੱਥੋਂ ਪਕੜ ਕੇ ਵੀ ਲਿਆਂਦਾ ਉਹਨਾਂ, ਜਲਾਓ ਕਰਾਓ ਵੀ ਕਰਨ ਲੱਗੇ ਸਨ, ਤੇਲ ਛਿਲ ਛੱਡ ਕਰੋ ਸਾੜਨ ਲਏ ਸਨ, ਲੇਕਿਨ ਫਿਰ ਮਾਫੀ ਤਲਬ ਹੋ ਗਈ ਤੇ ਉਹ ਹੁਣ 2 ਸਾਲ ਪਹਿਲੇ ਫੌਤ ਹੋਏ ਨੇ। ਤੇ ਬੜੀਆਂ ਕਹਾਣੀਆਂ ਸਾਨੂੰ ਸੁਣਾਉਂਦੇ ਸਨ ਇਹਨਾਂ ਦੀਆਂ। ਮੈਂ ਜਿਤਨੀਆਂ ਗੱਲਾਂ ਤੁਹਾਨੂੰ ਸੁਣਾਈਆਂ ਨੇ ਸਿਰਫ ਉਹਨਾਂ ਦੇ ਨਾਲਜ ਨਾਲ ਹੀ ਸੁਣਾਈਆਂ ਨੇ। ਜੀ ਜੀ। ਲੇਕਿਨ ਇਹ ਜਿਹੜੇ ਸੁੰਦਰ ਸਿੰਘ ਸਾਹਿਬ ਸਨ ਇਹ ਦੱਸਦੇ ਨੇ ਕਿ ਬੜੇ ਅੱਛੇ ਸਨ ਤੇ ਸ਼ਿਸ਼ਮਾਈ ਖਾਣਾ ਪਕਾਉਂਦੇ ਸਨ ਮੁਸਲਮਾਨਾਂ ਲਈ ਇਲਾਦਾ ਹਿੰਦੂਆਂ ਲਈ ਇਲਾਦਾ। ਕੀ ਹੀ ਬਾਤ, ਕੀ ਹੀ ਬਾਤ। ਔਰ ਦੇਸੀ ਘਿਓ ਨਾਲ ਜ਼ਬਰਦਸਤ। ਤੇ ਲੋਕ ਬੜੀ ਕਦਰ ਕਰਦੇ ਸਨ ਇਹਨਾਂ ਦੀ। ਇਹਨਾਂ ਦਾ ਜਿਹੜੇ ਬਾਈ ਘਰ ਨੇ ਅੰਦਰ ਉਹ 2-3 ਮੰਜ਼ਿਲਾ ਮਕਾਨ ਬਣਿਆ ਹੋਇਆ ਹੈ ਜਿਹਦੇ ਵਿੱਚ ਸਾਡੇ ਹੁਣ ਮਾਜਰੀਨ ਰਹਿ ਰਹੇ ਨੇ। ਬੜਾ ਅਮਨ ਸ਼ਾਂਤੀ ਵਾਲਾ ਪਿੰਡ। ਸੁੰਦਰ ਸਿੰਘ ਦੇ ਵਾਲਿਦ ਸਾਹਿਬ ਜਿਸ ਟਾਈਮ ਪਾਕਿਸਤਾਨ ਬਣਿਆ ਉਸ ਵਕਤ ਸੁੰਦਰ ਸਿੰਘ ਦੀ ਕਿੰਨੀ ਉਮਰ ਸੀ? ਇਹਨਾਂ ਦੀ ਉਮਰ ਯਕੀਨਨ ਕੋਈ 65 ਤੋਂ 70 ਸਾਲ ਦੇ ਲਾਜ਼ਮੀ ਹੋਏਗੀ। ਸੁੰਦਰ ਸਿੰਘ ਦੀ। ਜੀ ਜੀ। ਉਹਨਾਂ ਦੇ ਅੱਗੋਂ ਕੋਈ ਬੇਟੇ ਜਿਹੜੇ ਸਨ ਉਹਨਾਂ ਦੇ ਨਾਮ ਕਿਸੇ ਦਾ ਕੋਈ ਤੁਹਾਡੇ ਵਾਲਿਦ ਸਾਹਿਬ ਨੇ ਜ਼ਿਕਰ ਕੀਤਾ ਹੋਵੇ? ਨਹੀਂ, ਉਹਨਾਂ ਦੇ ਬੱਚਿਆਂ ਦੇ ਨਾਂ ਤੇ ਨਹੀਂ ਜ਼ਿਕਰ। ਬੱਚਾ ਇੱਕ ਮੇਰੇ ਛੋਟੇ 2 ਭਾਂਜੇ ਸਵਿਟਜ਼ਰਲੈਂਡ ਹੁੰਦੇ ਨੇ, ਉਹਨਾਂ ਨੂੰ ਉੱਥੇ ਬਜ਼ੁਰਗਵਾਲ ਦੇ ਬੰਦੇ ਮਿਲੇ ਸਨ। ਇਤਫਾਕ ਨਾਲ ਉੱਥੇ ਸਵਿਟਜ਼ਰਲੈਂਡ ਮੁਲਾਕਾਤ ਹੋਈ ਤੇ ਉਹਨਾਂ ਆਖਿਆ ਜੀ ਕਿਹੜੀ ਜਗ੍ਹਾ ਦੇ? ਉਹਨਾਂ ਆਖਿਆ ਗੁਜਰਾਤ ਦੇ। ਅਸੀਂ ਵੀ ਗੁਜਰਾਤ ਦੇ ਹਾਂ। ਜੀ ਜੀ। ਉਹਨਾਂ ਆਖਿਆ ਕਿਹੜਾ ਪਿੰਡ ਹੈ? ਉਹਨਾਂ ਆਖਿਆ ਮੇਰਾ ਪਿੰਡ ਤੇ ਇੱਕ ਬਨੀ ਹੈ ਜੀ, ਲੇਕਿਨ ਉਹਨਾਂ ਆਖਿਆ ਨਹੀਂ ਅਸੀਂ ਬਜ਼ੁਰਗਵਾਲ ਰਹਿੰਦੇ ਸਾਂ।
ਅੱਛਾ ਉਹਨਾਂ ਦੇ ਬੱਚੇ ਸਨ। ਅੱਛਾ ਉਹਨਾਂ ਕਿਹਾ ਜੀ ਉਹ ਮੇਰਾ ਨਾਨਕਾ ਪਿੰਡ ਹੈ। ਅੱਛਾ ਫਿਰ ਉਹਨਾਂ ਕਿਹਾ ਜੀ ਕਿ ਤੁਸੀਂ ਸਾਨੂੰ ਕੋਈ ਫੋਟੋ ਭੇਜੋ ਇੱਥੋਂ, ਉਹਨਾਂ ਦੀ ਖਿੱਚਿਆ ਕੇ ਹਾਂ। ਫਿਰ ਇੱਥੋਂ ਇੱਕ ਮੂਵੀ ਛੋਟੀ ਛੋਟੀ ਬਣਾ ਕੇ ਜੀ ਵੀ ਕਲਿੱਪ ਵਗੈਰਾ ਘਰ ਦੀ ਵੀ ਤੇ ਕੋਈ ਇਲਾਕੇ ਦੇ ਪਿੱਪਲ ਸਨ, ਇੱਕ ਬੜਾ ਵੱਡਾ ਪਿੱਪਲ ਹੀ ਅੱਗੇ ਸਾਹਮਣੇ ਬਿਲਕੁਲ ਕੋਨੇ ਦੇ ਕੋ ਸੀ ਕਿ ਪਿੱਛੇ ਗਿਰ ਗਿਆ ਪਿੱਛੇ ਤੂਫਾਨ ਵਿੱਚ। ਹਾਂ 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 ਇਹਨਾਂ ਦੀ ਤਸਵੀਰਾਂ ਬਣਾ ਕੇ ਉਹਨਾਂ ਦੇ ਲੈ ਕੇ ਗਏ ਸਨ। ਅੱਛਾ ਲੇਕਿਨ ਰਹਾਇਸ਼ ਉਹਨਾਂ ਦੀ ਹਜੇ ਵੀ ਉਸੇ ਕੰਡੀਸ਼ਨ ਦੇ ਵਿੱਚ ਹੈ। ਜੀ ਜੀ ਉਸੇ ਕੰਡੀਸ਼ਨ ਚ ਬੜੀ ਅੱਛੀ ਹੁਣ ਤਾਂ ਜ਼ਾਹਰ 65-70 ਸਾਲ ਦੇ ਸਨ ਤੇ ਹੁਣ 74 ਸਾਲ ਪਹਿਲੇ ਪਾਕਿਸਤਾਨ ਬਣੇ ਨੂੰ ਹੋ ਗਏ ਨੇ। ਜੀ 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 ਉਹ ਤਾਂ ਬੜਾ ਅਰਸਾ ਪਹਿਲੇ ਫੌਤ ਹੋ ਗਏ ਹੋਣਗੇ। ਯਕੀਨਨ ਉਹਨਾਂ ਦੇ ਬੱਚੇ ਅਗਰ 65-70 ਸਾਲ ਉਹਨਾਂ ਦੀ ਏਜ ਸੀ ਤਾਂ ਉਹਨਾਂ ਦੇ ਲੜਕਿਆਂ ਦੀ ਏਜ ਵੀ 40 ਸਾਲ ਦੇ ਕਰੀਬ ਹੋਏਗੀ ਮਸਤ ਉਸ ਵਕਤ। ਯਕੀਨਨ ਯਕੀਨਨ ਤੇ ਜਿਹੜਾ ਹੁਣ ਉਹਨਾਂ ਦੇ ਅੱਗੋਂ ਜਿਹੜੇ ਜਿਨ੍ਹਾਂ ਦੀ ਖੁਦ ਬੇਟਿਆਂ ਦੀ ਉਮਰ 40 ਸਾਲ ਸੀ, ਜੀ 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 ਉਹਨਾਂ ਦੇ ਜ਼ਾਹਰ ਮਤਲਬ ਕਿ ਸੁੰਦਰ ਸਿੰਘ ਦੇ ਦੂਸਰੀ ਤੀਸਰੀ ਨਸਲ ਆ ਗਈ। ਤੀਸਰੀ ਨਸਲ ਆ ਜਾਂਦੀ ਹੈ, ਬਿਲਕੁਲ ਉਹ ਫਿਰ ਸਹੀ। ਭੁੱਲ ਜਾਂਦੀ ਹੈ। ਜੀ ਜੀ ਭੁੱਲ ਜਾਂਦੀ ਹੈ, ਅਗਰ ਰਾਬਤੇ ਨਹੀਂ ਰਹੇ ਨਾ। ਰਾਬਤੇ ਨਹੀਂ ਰਾਬਤੇ ਨਹੀਂ। ਜੀ 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 ਉਹ ਕੀ ਕਹਿੰਦੇ ਨੇ ਸਾਗ ਤੇ ਸੰਗ ਮਿਲਦੇ ਆ। ਜੀ ਜੀ ਬਿਲਕੁਲ ਸਾਗ ਤੇ ਸੰਗ ਮਿਲਦੇ ਬਿਲਕੁਲ ਬਿਲਕੁਲ। ਲੋ ਸਰ ਬਹੁਤ ਮਿਹਰਬਾਨੀ, ਅੱਲਾਹ ਤਾਲਾ ਜਜ਼ਾਏ ਖੈਰ ਦੇ ਤੁਹਾਨੂੰ। ਮੈਂ ਇਧਰੋਂ ਦਾ ਰੂਟ ਇਖਤਿਆਰ ਕੀਤਾ, ਮੈਂ ਮੁਜ਼ੱਫਰਾਬਾਦ ਗਿਆ ਸੀ, ਕੱਲ ਗਿਆ ਸੀ ਰਾਵਲਾਕੋਟ ਤੇ ਮੁਜ਼ੱਫਰਾਬਾਦ। ਉਹ ਫਿਰ ਰਸਤੇ ਦੇ ਵਿੱਚ ਜਿਹੜਾ ਨਾ ਬਾਰਿਸ਼ ਤੇ ਸਲੀਪਿੰਗ ਲੈਂਡ ਲੈਣੇ ਦੀ ਹੈ ਤੋਂ ਉਹ ਕੁਛ ਨਾਖੁਸ਼ਗਵਾਰ ਵਾਕਿਆ पेश आ गया, जिस वास्ते बाकी कोई दोस्त अगे चल गए। अच्छा ਤੁਸੀਂ ਇਕੱਲੇ ਹੋ ਗਏ ਹੁਣ? मैं फिर कला वापस 18-20 साल दोस्त। अच्छा अच्छा वो फिर मैं वापस आ गया तो वापस आके फिर मैं सोचा रात फिर मैं इत्थे स्टे किया है गुजरात। अच्छा 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 ਤੇ ਮੇਰੇ ਅਜ਼ੀਜ਼ ਬਟੀ ਸ਼ਹੀਦ ਅਬਦੁੱਲਾ ਇਹਨਾਂ ਦੇ ਫਿਰ ਮੈਂ ਕਿਹਾ ਸਲਾਮ ਕਰਨ ਤੋਂ ਬਗੈਰ ਨਹੀਂ ਜਾਣਾ। अच्छा चलो बड़ी अच्छी चीज़, बड़ा मोहब्बत है जी ਤੁਹਾਡੀ। ਤੇ ਤੁਸੀਂ ਹੋਏ ਉੱਥੋਂ? ਮੈਂ ਹੋ ਕੇ ਆਇਆ। ਅੱਛਾ। ਵਾਪਸੀ ਤੇ ਨਜ਼ਰ ਪਈ ਤੇ ਮੈਂ ਕਿਹਾ ਕਿ ਇਹਨਾਂ ਨੂੰ ਜ਼ਰਾ ਨਾ ਦੇਖਾਂ, ਬੜੀ ਪਿਆਰੀ ਹਜੇ ਤੱਕ ਕਾਫੀ ਹੱਦ ਤੱਕ ਮਹਿਫੂਜ਼। ਖੈਰ ਉਸ ਵਕਤ ਤੇ ਹਰ ਜਗ੍ਹਾ ਇਸੇ ਤਰ੍ਹਾਂ ਹੀ ਮਾਹੌਲ ਬਣਾ ਦਿੱਤਾ ਹੈ ਸੀ ਉਹਨਾਂ ਨੇ। ਇਹਦਾ ਦਰਵਾਜ਼ਾ ਖੁੱਲਾ ਜੀ ਇਸ ਤਰ੍ਹਾਂ ਕਿ ਬੰਦ सर खुले है, खुले है। जाओ मेन गेट। हाँ जी। जाओ वैसे। ये यूनियन काउंसिल है और ये इसका मेन गेट। यूनियन काउंसिल की बिल्डिंग के अंदर ही ये अभी तक इसकी जो है खूबसूरती काफ़ी हद तक बहाल है। ये नक्शन नगार और टाइल और इसी तरह फिर ये साइडों में बने हुए ये समाधि और ये इसका अंदरूनी हिस्सा। ये टाइल उसी वक्त की लगी हुई है। ये ऊपर वाला इसका डोम है। ये सुंदर सिंह की समाधि है जो बनी तो बहुत खूबसूरत है, लेकिन ये अंदर से अभी ज़ाहिर है कि यहाँ आबादी हिंदुओं की नहीं है, सिखों की नहीं है, जिसकी वजह से इसकी ये खस्ता हाल है। आप किसी भी तारीखी जगह पर चल जाएँ, मुसलमानों की हो या गैर मुस्लिम, जो आबाद नहीं होगी, जिसके करीब आबादी नहीं होगी, उस वो ज़ाहिर उसकी कंडीशन ऐसे ही हो जाती है। ये एक ऐसे ही महसूस होता है कि ये इस समाधि के साथ बहुत वसी जगह थी जहाँ ये समाधि बनी है। उम्मीद है नाज़रीन हमारी वीडियो आपको पसंद आई होगी, तो आपसे दुआ से हमारे चैनल को सब्सक्राइब करें, फिर बेल आइकन प्रेस कर दें ताकि हमारी आने वाली हर नई वीडियो आप तक पहुँचती रहे। फिर मिलेंगे एक नई वीडियो के साथ, तब तक के लिए अल्लाह हाफ़िज़।